ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਆ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਤੇ ਅੱਜ ਅਸੀਂ ਈਮਾਨ ਦੇ ਤਾਲੁਕ ਨਾਲ ਸਿੱਖਾਂਗੇ। ਤੇ ਪਾਲੂਸ ਰਸੂਲ ਦਾ ਲਿਖਿਆ ਹੋਇਆ ਖਤ ਜਿਹੜਾ ਰੋਮ ਦੀ ਕਲੀਸਿਆ ਨੂੰ ਲਿਖਿਆ ਹੈ, ਉਹਦਾ 10ਵਾਂ ਬਾਬ ਤੇ ਉਹਦੀ 17 ਐਤ ਖੁਦਾ ਦੇ ਕਲਾਮ ਚੋਂ ਪੜਾਂਗੇ। ਤੇ ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਈਮਾਨ ਸੁਣਨ ਦੇ ਨਾਲ ਪੈਦਾ ਹੁੰਦਾ ਹੈ ਤੇ ਸੁਣਨਾ ਮਸੀਹ ਦੇ ਕਲਾਮ ਤੋਂ। ਖੁਦਾ ਦੇ ਕਲਾਮ ਤੇ ਪੜਨ ਤੇ ਸੁਣਨ ਜਾਣ ਤੇ ਸਮਝਣ ਤੇ ਬਰਕਤ ਹੋਵੇ। ਮੈਂ ਅੱਜ ਗੱਲ ਕਰਨਾ ਚਾਹਨਾ ਵਾਂ ਈਮਾਨ ਤੇ। ਈਮਾਨ ਸੁਣਨ ਨਾਲ ਪੈਦਾ ਹੁੰਦਾ ਹੈ। ਈਮਾਨ ਕੋਈ ਵੀ ਸ਼ੈ ਤੁਸੀਂ ਸੁਣਦੇ ਹੋ ਤੇ ਉਹਦੇ ਨਾਲ ਤੁਹਾਡੇ ਅੰਦਰ ਪੈਦਾ ਹੁੰਦਾ ਹੈ। ਮੈਂ ਜ਼ਰਾ ਮੇਰੇ ਨਾਲ ਰਿਹਾ ਜੇ, ਮੈਂ ਅੱਜ ਗੱਲ ਥੋੜੀ ਜੀ ਲੰਮੀ ਖੋਲਣਾ ਚਾਹਨਾ ਵਾਂ। ਖੁਦਾ ਦੇ ਕਲਾਮ 'ਚ ਇਹ ਚੀਜ਼ ਤੇ ਲਿਖ ਦਿੱਤੀ ਗਈ ਹੈ, ਲੇਕਿਨ ਈਮਾਨ ਸੁਣਨ ਨਾਲ ਪੈਦਾ ਹੁੰਦਾ ਹੈ, ਚਾਹੇ ਭੈੜੇ ਕੰਮ ਦਾ ਹੋਵੇ ਤੇ ਚਾਹੇ ਚੰਗੇ ਕੰਮ ਦਾ ਹੋਵੇ, ਖੁਦਾ ਦੀ ਪ੍ਰਸਤਿਸ਼ ਦਾ ਹੋਵੇ ਜਾਂ ਬੁੱਤਾਂ ਦੀ ਪ੍ਰਸਤਿਸ਼ ਦਾ ਹੋਵੇ, ਕੋਈ ਵੀ ਹੋਵੇ। ਮਿਸਾਲ ਦੇ ਤੌਰ ਨਾਲ ਅਸੀਂ ਸਮਝ ਸਕਦੇ ਹਾਂ ਕਿ ਕੁਝ ਲੋਕ ਬੁੱਤਾਂ ਦੀ ਪੂਜਾ ਕਰਦੇ ਨੇ ਤੇ ਉਹ ਬੁੱਤਾਂ ਤੇ ਈਮਾਨ ਰੱਖਦੇ ਨੇ, ਉਹ ਬੁੱਤਾਂ ਦੀਆਂ ਕਹਾਣੀਆਂ ਸੁਣਦੇ ਨੇ, ਬੁੱਤਾਂ ਦੀਆਂ ਗੱਲਾਂ ਸੁਣਦੇ ਨੇ। ਤੇ ਕੁਝ ਨੇ ਜਿਹੜੇ ਖੁਦਾ ਨੂੰ ਵੀ ਨਹੀਂ ਮੰਨਦੇ ਤੇ ਉਹ ਆਪਣੀਆਂ ਗੱਲਾਂ ਕਰਦੇ ਨੇ, ਉਸ ਰੱਖਦੀਆਂ ਗੱਲਾਂ ਕਰਦੇ ਨੇ ਤੇ ਉਹਨਾਂ ਦਾ ਈਮਾਨ ਉਹਦੇ ਤੇ ਆਉਂਦਾ ਹੈ। ਕੁਝ ਲੋਕ ਦਰਖਤਾਂ ਦੀ ਪੂਜਾ ਕਰਦੇ ਨੇ ਤੇ ਉਹ ਦਰਖਤਾਂ ਦੀਆਂ ਗੱਲਾਂ ਕਰਦੇ ਨੇ ਕਿ ਦਰਖਤ ਨੇ ਇਹ ਕੀਤਾ, ਇੰਜ ਅਸੀਂ ਕੀਤਾ ਤੇ ਉਹ ਹੋ ਗਿਆ, ਤੇ ਉਹਦੇ ਨਾਲ ਈਮਾਨ ਪੈਦਾ ਹੁੰਦਾ ਹੈ ਉਹਨਾਂ ਦੇ ਅੰਦਰ। ਤੇ ਇਹਦੇ ਨਾਲ ਅਸੀਂ ਇਹ ਵੀ ਸਮਝਦੇ ਹਾਂ ਕਿ ਕੁਝ ਲੋਕ ਅੱਗ ਨੂੰ ਪੂਜਦੇ ਨੇ ਤੇ ਉਹ ਅੱਗ ਦੀ ਵੀ ਕਰਦੇ ਨੇ, ਅੱਗ ਦੀਆਂ ਗੱਲਾਂ ਵੀ ਕਰਦੇ ਨੇ ਤੇ ਉਹਦੇ ਨਾਲ ਉਹਨਾਂ ਦੇ ਅੰਦਰ ਈਮਾਨ ਪੈਦਾ ਹੁੰਦਾ ਹੈ। ਕੁਝ ਲੋਕ ਸੂਰਜ ਨੂੰ ਮੰਨਦੇ ਨੇ, ਸੂਰਜ ਨੂੰ ਪੂਜਦੇ ਨੇ ਤੇ ਉਹ ਸੂਰਜ ਦੀਆਂ ਗੱਲਾਂ ਜਦੋਂ ਕਰਦੇ ਨੇ ਤੇ ਉਦੋਂ ਈਮਾਨ ਪੈਦਾ ਹੁੰਦਾ ਹੈ। ਕੁਝ ਲੋਕ ਪਾਣੀ ਨੂੰ ਆਪਣਾ ਦੇਵਤਾ ਸਮਝਦੇ ਨੇ, ਪਾਣੀਆਂ ਦਾ ਦੇਵਤਾ, ਉਹ ਪਾਣੀਆਂ ਦੇ ਦੇਵਤੇ ਨੂੰ ਵੀ ਆਪਣਾ ਦੇਵਤਾ ਸਮਝ ਕੇ ਤੇ ਉਹਦੀ ਪੂਜਾ ਕਰਦੇ ਨੇ ਤੇ ਉਹ ਪਾਣੀਆਂ ਦੀਆਂ ਗੱਲਾਂ ਕਰਦੇ ਨੇ ਤੇ ਉਹਨਾਂ ਦੇ ਨਾਲ ਈਮਾਨ ਪੈਦਾ ਹੁੰਦਾ ਹੈ। ਲੇਕਿਨ ਬਾਈਬਲ ਸਾਨੂੰ ਜੋ ਦੱਸਦੀ ਏ ਉਹ ਕਹਿੰਦੀ ਏ ਕਿ ਈਮਾਨ ਸੁਣਨ ਨਾਲ ਪੈਦਾ ਹੁੰਦਾ ਹੈ। ਇਹ ਗੱਲ ਅਸੀਂ ਸਮਝ ਲਈਏ ਕਿ ਈਮਾਨ ਜਿਹੜਾ ਉਹ ਸੁਣਨ ਨਾਲ ਪੈਦਾ ਹੁੰਦਾ ਹੈ, ਹੋਰ ਕਿਸੇ ਚੀਜ਼ ਨਾਲ ਪੈਦਾ ਨਹੀਂ ਹੁੰਦਾ। ਜਦੋਂ ਤੁਸੀਂ ਕੋਈ ਗੱਲ ਸੁਣਦੇ ਹੋ, ਸਮਝਦੇ ਹੋ ਤੇ ਤੁਹਾਡੇ ਅੰਦਰ ਈਮਾਨ ਪੈਦਾ ਹੁੰਦਾ ਹੈ। ਤੇ ਜਦੋਂ ਈਮਾਨ ਪੈਦਾ ਹੁੰਦਾ ਹੈ ਤੇ ਅਸੀਂ ਕਿਹੜੇ ਈਮਾਨ ਦੀ ਪਰਵਰਿਸ਼ ਕਰਨੀ ਹੈ, ਕਿਹੜੇ ਈਮਾਨ ਨਾਲ ਚੱਲਣਾ ਹੈ। ਤੇ ਅੱਗੇ ਲਿਖਿਆ, ਜਿਹੜਾ ਤੁਸੀਂ ਸੁਣਨਾ ਹੈ, ਜਿਹਦੇ ਨਾਲ ਤੁਹਾਡੇ ਅੰਦਰ ਈਮਾਨ ਪੈਦਾ ਹੋਣਾ ਹੈ, ਉਹ ਸੁਣਨਾ ਤੁਸੀਂ ਮਸੀਹ ਦੇ ਕਲਾਮ ਤੋਂ ਹੈ। ਜਦੋਂ ਤੁਸੀਂ ਮਸੀਹ ਦੇ ਕਲਾਮ ਤੋਂ ਸੁਣਨਾ ਹੈ ਤੇ ਫਿਰ ਤੁਹਾਡੇ ਅੰਦਰ ਮਸੀਹ ਦੇ ਉੱਤੇ ਈਮਾਨ ਰੱਖਣ ਦਾ ਪੈਗਾਮ ਜਿਹੜਾ ਨਾ ਈਮਾਨ ਪੈਦਾ ਹੋਣਾ ਹੈ। ਫਿਰ ਤੁਸੀਂ ਜਦੋਂ ਦਰਖਤਾਂ ਦੀ ਗੱਲਾਂ ਜਾਂ ਬੁੱਤਾਂ ਦੀ ਪੂਜਾ ਜਾਂ ਸੂਰਜ ਦੀ ਪੂਜਾ ਜਾਂ ਪਾਣੀਆਂ ਦੇ ਦੇਵਤਾ ਦੀ ਪੂਜਾ ਜਾਂ ਮੁਖਤਲਿਫ ਹੋਰ ਬੁੱਤਾਂ ਦੇ ਪੁਜਾਰੀ ਜਿਹੜੇ ਉਹਨਾਂ ਦੀ ਪੂਜਾ ਕਰਨ ਲਈ ਸੁਣਨੀਆਂ ਨੇ ਗੱਲਾਂ, ਤੇ ਫਿਰ ਈਮਾਨ ਉਹਦਾ ਹੋਣਾ ਹੈ। ਅੱਜ ਅਸੀਂ ਗੱਲ ਕਰਨ ਰਹੇ ਹਾਂ ਕਿ ਤੁਹਾਡੇ ਅੰਦਰ ਈਮਾਨ ਪੈਦਾ ਹੋ ਸਕਦਾ ਹੈ, ਲੇਕਿਨ ਸੁਣਨਾ ਜਿਹੜਾ ਉਹ ਤੁਸੀਂ ਮਸੀਹ ਦੇ ਕਲਾਮ ਤੋਂ। ਜਦੋਂ ਮਸੀਹ ਦੇ ਕਲਾਮ ਚੋਂ ਸੁਣੋਗੇ ਤੇ ਤੁਹਾਡੇ ਅੰਦਰ ਈਮਾਨ ਪੈਦਾ ਹੋਏਗਾ। ਜਦੋਂ ਈਮਾਨ ਪੈਦਾ ਹੋਏਗਾ ਤੇ ਫਿਰ ਉਸ ਈਮਾਨ ਨਾਲ ਤੁਸੀਂ ਵੱਡੇ ਵੱਡੇ ਕੰਮ ਕਰਨੇ ਨੇ। ਬਾਈਬਲ ਕਹਿੰਦੀ ਹੈ, ਮਰਕਸ ਦੀ ਅੰਜੀਲ 'ਚ ਲਿਖਿਆ ਹੈ ਕਿ ਯਿਸੂ ਮਸੀਹ ਮਰਕਸ ਦੀ ਅੰਜੀਲ 'ਚ ਫਰਮਾਉਂਦੇ ਨੇ, ਜਿਹੜੀ ਖਾਸ ਗੱਲ ਦੱਸਣ ਲੱਗਾ, ਈਮਾਨ ਲਿਆਉਣ ਵਾਲਿਆਂ ਦੇ ਦਰਮਿਆਨ ਮੁਜਜ਼ੇ ਹੋਣਗੇ। ਇਹ ਉਸ ਈਮਾਨ ਦੀ ਗੱਲ ਹੋ ਰਹੀ ਹੈ ਜਿਹੜਾ ਯਿਸੂ ਮਸੀਹ ਤੇ ਰੱਖਣਗੇ। ਜਦੋਂ ਯਿਸੂ ਮਸੀਹ ਦੀਆਂ ਗੱਲਾਂ ਸੁਣਾਂਗੇ, ਯਿਸੂ ਮਸੀਹ ਦੀ ਪ੍ਰਸਤਿਸ਼ ਕਰਾਂਗੇ ਤੇ ਸਾਡੇ ਅੰਦਰ ਯਿਸੂ ਮਸੀਹ ਦਾ ਈਮਾਨ ਪੈਦਾ ਹੋਏਗਾ, ਯਿਸੂ ਮਸੀਹ ਲਈ। ਤੇ ਮੈਂ ਫਿਰ ਇੱਕ ਹੋਰ ਦੱਸਣਾ ਚਾਹਨਾ, ਜਦੋਂ ਕੋਈ ਯਿਸੂ ਮਸੀਹ ਨੂੰ ਕਬੂਲ ਹੀ ਨਹੀਂ ਕਰਦਾ
ਉਹਦੀਆਂ ਗੱਲਾਂ ਹੀ ਨਹੀਂ ਸੁਣਦਾ, ਉਹਦਾ ਕਲਾਮ ਹੀ ਨਹੀਂ ਸੁਣਦਾ, ਤੇ ਈਮਾਨ ਕਿੱਥੋਂ ਪੈਦਾ ਹੋਣਾ ਹੈ? ਇਸ ਲਈ ਉਹਦੇ ਕਲਾਮ ਨੂੰ ਸੁਣਨਾ, ਸਮਝਣਾ, ਤੇ ਫਿਰ ਅੱਗੇ ਈਮਾਨ ਜਦੋਂ ਪੈਦਾ ਹੁੰਦਾ ਹੈ ਤੇ ਫਿਰ ਉਸ ਈਮਾਨ ਨੂੰ ਲੈ ਕੇ ਅੱਗੇ ਚੱਲਿਆ ਜਾਂਦਾ ਹੈ। ਫਿਰ ਇਹ ਹੀ ਨਹੀਂ, ਜਿਸ ਤਰ੍ਹਾਂ ਘਰ 'ਚ ਔਲਾਦ ਹੁੰਦੀ ਏ, ਘਰ ਮਾਂ ਜਿਹੜੀ ਏ ਉਹ ਆਪਣੇ ਬੱਚੇ ਦੀ ਪਰਵਰਿਸ਼ ਕਰਦੀ ਏ, ਤੇ ਪਰਵਰਿਸ਼ ਕਰਨ ਦੇ ਨਾਲ ਉਹ ਇੱਕ ਕੰਮ ਹੋਰ ਵੀ ਕਰਦੀ ਏ। ਜਦੋਂ ਉਹਦੇ ਬਤਨ 'ਚ ਹੁੰਦਾ, ਉਹਦੇ ਪੇਟ 'ਚ ਬੱਚਾ ਹੁੰਦਾ, ਤੇ ਉਹ ਖਾਂਦੀ ਪੀਂਦੀ ਏ ਤਾਂ ਕਿ ਬੱਚੇ ਨੂੰ ਖੁਰਾਕ ਹੋਵੇ। ਇਸੇ ਤਰ੍ਹਾਂ ਹੀ ਈਮਾਨ ਜਦੋਂ ਹਾਲੇ ਸਾਡੇ ਅੰਦਰ ਹੁੰਦਾ ਹੈ, ਪੈਦਾ ਨਹੀਂ ਹੁੰਦਾ, ਅਸੀਂ ਸੁਣਨੇ ਆ, ਕਲਾਮ ਨੂੰ ਸੁਣਨੇ ਆ, ਤੇ ਜਦੋਂ ਪੈਦਾ ਹੁੰਦਾ ਤੇ ਫਿਰ ਉਹਦੀ ਈਮਾਨ ਦੀ ਪਰਵਰਿਸ਼ ਵੀ ਕਰਨੀ ਹੈ। ਤੇ ਪਰਵਰਿਸ਼ ਕਰਨ ਲਈ ਜ਼ਰੂਰੀ ਹੈ ਕਿ ਉਹਦੀ ਖੁਰਾਕ ਦਿੱਤੀ ਜਾਏ। ਤੇ ਮੈਂ ਸਮਝਦਾ ਵਾਂ ਕਿ ਅਸੀਂ ਅਗਲੀ ਵੀਡੀਓ ਦੇ ਵਿੱਚ ਈਮਾਨ ਦੀ ਖੁਰਾਕ ਦੀ ਗੱਲ ਕਰਾਂਗੇ। ਤੇ ਅੱਜ ਇੰਨੀ ਗੱਲ ਦੱਸਣਾ ਚਾਹੁੰਦਾ ਵਾਂ ਕਿ ਖੁਦਾ ਦੇ ਕਲਾਮ ਨੂੰ ਸੁਣਿਆ ਕਰੋ ਤਾਂ ਕਿ ਤੁਹਾਡੇ ਅੰਦਰ ਈਮਾਨ ਪੈਦਾ ਹੋਵੇ। ਈਮਾਨ ਤੇ ਸ਼ੈਤਾਨ ਵੀ ਰੱਖਦਾ ਹੈ, ਦੂਜੇ ਲੋਕ ਵੀ ਰੱਖਦੇ ਨੇ, ਲੇਕਿਨ ਉਹਨਾਂ ਦੇ ਅੰਦਰ ਈਮਾਨ ਪਰਵਰਿਸ਼ ਨਹੀਂ ਪਾਉਂਦਾ, ਉਹਨਾਂ ਦੇ ਅੰਦਰ ਈਮਾਨ ਮਜ਼ਬੂਤ ਨਹੀਂ ਹੁੰਦਾ, ਉਹ ਸੁਣਨ ਤੱਕ ਹੁੰਦਾ ਹੈ। ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਇੰਨੀ ਗੱਲ ਕਰਾਂਗਾ ਕਿ ਈਮਾਨ ਲਿਆਓ। ਈਮਾਨ ਸੁਣਨ ਨਾਲ ਪੈਦਾ ਹੁੰਦਾ ਹੈ, ਤੇ ਸੁਣੋ ਤੁਸੀਂ ਮਸੀਹ ਦੇ ਕਲਾਮ ਚੋਂ। ਤੇ ਜਦੋਂ ਮਸੀਹ ਦੇ ਕਲਾਮ ਚੋਂ ਸੁਣੋਗੇ ਤੇ ਤੁਹਾਡੇ ਅੰਦਰ ਈਮਾਨ ਪੈਦਾ ਹੋਏਗਾ। ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਇਹ ਸਿੱਖਾਂਗੇ ਕਿ ਇਸ ਈਮਾਨ ਦੀ ਪਰਵਰਿਸ਼ ਕਿਵੇਂ ਕਰਨੀ ਹੈ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਈਮਾਨ ਲਿਆਉਣ ਦੀ ਤੌਫੀਕ ਦੇਵੇ ਤੇ ਈਮਾਨ 'ਚ ਮਜ਼ਬੂਤ ਹੋਣ ਦੀ ਤੌਫੀਕ ਦੇਵੇ। ਆਮੀਨ।